ਰੇ ਰਾਸਤੇ ਰਾਸਤੇ ਜਾਂਦਿਆ ਹੋਏ, ਰਾਸ ਤੱਕਲੇ ਨੂੰ ਪਾਇਆ ਹੀ ਵੱਲ ਯਾਰਾ, ਵਲੀ ਵੱਲ ਕਢਾ ਕੇ ਵੱਲ ਹੋ ਗਏ, ਤੂੰ ਕਿਉਂ ਵੱਲ ਅੰਦਰ ਪਾਇਆ ਹੀ ਵੱਲ ਯਾਰਾ। ਤੇ ਵੱਲ ਕੱਢਣੇ ਦਾ ਤੈਨੂੰ ਵੱਲ ਨਹੀਂ, ਜਾ ਵੱਲ ਉਹਦੇ ਜਿਹਨੂੰ ਵੱਲ ਯਾਰਾ। ਤੇ ਫਜ਼ਲ ਸ਼ਾਹ ਉਦੋਂ ਵੱਲ ਵੱਲ ਹੋਸੀ ਜਦੋਂ ਰੱਬ ਹੋਸੀ ਤੇਰੇ ਵੱਲ ਯਾਰਾ। ਫਜ਼ਲ ਸ਼ਾਹ ਜਦੋਂ ਅੱਲਾਹ ਪਾਕ ਸੱਚੇ ਸਾਹਿਬ ਨੇ ਨਜ਼ਰੇ ਕਰਮ ਕੁਸ਼ਾਦਾ ਕੀਤੀ, ਆਪਣੀਆਂ ਰਹਿਮਤਾਂ ਦੀ ਬੰਦ ਮੁੱਠੀ ਤੇਰੇ ਵੱਲ ਨੂੰ ਖੋਲੀ, ਤੇ ਤੇਰੇ ਸਾਰੇ ਹੀ ਵੱਲ ਨਿਕਲ ਜਾਣਗੇ, ਤੇਰੇ ਸਾਰੇ ਮਸਾਇਲ ਹੀ ਹੱਲ ਹੋ ਜਾਣਗੇ। ਔਰ ਤੂੰ ਜਿਸ ਵਾਸਤੇ ਪੈਦਾ ਕੀਤਾ ਗਿਆ ਸੈਂ ਉਹ ਮਕਸਦ ਪੂਰਾ ਹੋ ਜਾਏਗਾ। ਛੱਪਰ ਵਾਲਾ ਸੌਵੇਂ, ਹਾਂਜੀ, ਤੇ ਕੋਠੇ ਵਾਲਾ ਰੋਵੇ। ਜਿੰਨਾ ਸੱਪ ਲੰਮਾ ਓਨੀ ਗੋਹ ਚੌੜੀ। ਹਾਂ, ਜਿੰਨਾ ਤੁਹਾਡੀ ਦੌਲਤ ਬਹੁਤੀ ਹੋਏਗੀ ਓਨੀਆਂ ਤੁਹਾਨੂੰ ਪਰੇਸ਼ਾਨੀਆਂ ਜ਼ਿਆਦਾ ਹੋਣਗੀਆਂ। ਜਿੰਨਾ ਬੁਚਕਾ ਓਨਾ ਹੁਚਕਾ। ਵਾਹ। ਗੰਗਾ ਦੇ ਮੇਲੇ ਦੇ ਵਿੱਚ ਚੱਕੀ ਰਾਏ ਨੂੰ ਕੌਣ ਪੁੱਛੇ? ਚੱਕੀ ਰਾਹ ਦੇ ਕਿਸੇ ਉਸ ਜਗ੍ਹਾ ਤੇ ਚੌਧਰੀ ਹੋ ਸਕਦਾ ਨਾ ਕਿ ਜਿੱਥੇ ਹੋਰ ਕੋਈ ਨਹੀਂ ਉਹਦੇ ਵਰਗਾ, ਹਾਂਜੀ। ਲੇਕਿਨ ਜਿੱਥੇ ਉੱਥੇ ਵੱਧ ਤੋਂ ਵੱਧ ਲੋਕ ਇਕੱਠੇ ਹੋਏ ਨੇ ਉੱਥੇ ਇਹੋ ਜਿਹਾ ਦੀ ਵਟਕ ਕੀ ਹੁੰਦੀ ਹੈ। ਗਰੀਬੀ ਦੇ ਵਿੱਚ ਆਟਾ ਗਿੱਲਾ, ਆਟਾ ਅਗਰ ਸਖਤਾ ਹੋਏਗਾ ਤੇ ਥੋੜਾ ਜਿਹਾ ਪਾਣੀ ਲਾ ਕੇ ਉਹਨੂੰ ਨਰਮ ਕਰ ਲੋਗੇ, ਤੇ ਜਦੋਂ ਚੋਖਾ ਢਿੱਲਾ ਹੋ ਜਾਏਗਾ ਤੇ ਫਿਰ ਉਹਦੀ ਰੋਟੀ ਕਿਵੇਂ ਪਕਾਣੀ, ਜੋ ਤੇ ਪਾਪਾ ਹੀ ਬਣ ਜਾਏਗਾ। ਭੁੱਖ ਬਹੁਤ ਬੁਰੀ ਚੀਜ਼ ਹੈ। ਭੁੱਖ ਬੰਦਿਆਂ ਚੋਂ ਆਣਾ ਖਾਣ ਤੇ ਇੱਜ਼ਤ ਆਣ ਮੁਕਾ ਦਿੰਦੀ ਹੈ, ਹਾਂਜੀ। ਵਾਹ। ਔਰ ਭੁੱਖ ਬੰਦੇ ਦੀ ਜਿਹੜੀ ਹੈ ਨਾ ਉਹਦੇ 'ਚ ਕਿਸੇ ਕਿਸਮ ਦੇ ਸਾਰੇ ਵਸਫ ਮੁਕਾ ਦਿੰਦੀ ਹੈ। ਵੱਟੇ ਸੱਟੇ ਦੀ ਕੜਮਾਈ, ਹਾਂਜੀ। ਗੰਜੀ ਗਈ ਤੇ ਕਾਣੀ ਆਈ। ਗੰਜੀ ਕੁੜੀ ਆ ਜਿਹਦੇ ਸਿਰ ਤੇ ਵਾਲ ਹੀ ਕੋਈ ਨਹੀਂ, ਹਾਂ। ਉਹ ਤੁਸੀਂ ਦਿੱਤੀ ਹੈ ਤੇ ਉਹਦੇ ਭਾਂਗੇ ਦੇ ਵਿੱਚ ਜਿਹੜੀ ਤੁਹਾਡੇ ਕੋ ਆਏਗੀ ਉਹ ਹੋ ਸਕਦਾ ਤੀਜੀ ਵਾਰੀ ਵਿਆਹੀ ਹੋਏ। ਜ਼ੋਰਾਵਰ ਦੀ ਭਿਆਲੀ, ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ। ਜੇ ਤੁਸੀਂ ਆਪਣੇ ਤੋਂ ਜ਼ੋਰ ਵਾਲੇ ਬੰਦੇ ਨਾਲ ਤੇ ਹੂੜ ਮੱਤ ਬੰਦੇ ਨਾਲ ਰਲ ਕੇ ਤੇ ਮਤਲਬ ਇਹ ਤੁਸੀਂ ਭੰਜਾਲੀ ਕਰ ਲੋਗੇ ਤੇ ਫਿਰ ਉਹਦੇ ਕੋਲੋਂ ਹਿੱਸਾ ਕਾਹਲੀ ਲੈਣਾ ਜੇ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬੱਬ ਹੁੰਦੇ ਨੇ। ਤੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਸਾਡੇ ਇੱਕ ਬੜੇ ਮਨ ਠਾਰ ਤੇ ਦਿਲਦਾਰ ਦਰਸ਼ਕ ਨੇ, ਸਾਡੇ ਮੁਹਤਰਮ ਹਾਜੀ ਸਫਦਰ ਹੁਸੈਨ ਸਾਹਿਬ। ਪਿੰਡ ਉਹਨਾਂ ਦਾ ਰਾਂਝਾ ਹੈ ਤੇ ਜ਼ਿਲ੍ਹਾ ਜੇਹਲਮ ਦੇ ਰਹਿਣ ਵਾਲੇ ਨੇ। ਬੜੇ ਬੜੇ ਪਿਆਰੇ ਅਸ਼ਆਰ ਸਾਨੂੰ ਉਹ ਭੇਜਦੇ ਰਹਿੰਦੇ ਨੇ, ਬੜੇ ਸੁਖਨਵਰ ਸਾਡੇ ਦਰਸ਼ਕ ਨੇ। ਅੱਜ ਫੇਰ ਉਹਨਾਂ ਨੇ ਪੀਰ ਫਜ਼ਲ ਸ਼ਾਹ ਹੋਰਾਂ ਦੇ 4 ਮਿਸਰੇ ਸਾਨੂੰ ਭਿਜਵਾਏ ਨੇ। ਇਹ ਜਿਹੜਾ ਚੌਮਿਸਰਾ ਹੈ ਤੁਸੀਂ ਸ਼ਾਇਦ ਅੱਗੇ ਵੀ ਸੁਣਿਆ ਹੋਵੇ। ਪਿਆਰਿਓ, ਬੜਾ ਹੀ ਖੂਬਸੂਰਤ ਸੀ ਹਰਫੀ ਦੀ ਸਿਨਫ ਦੇ ਵਿੱਚ ਲਿਖਿਆ ਹੋਇਆ ਇਹ ਚੌਮਿਸਰਾ ਹੈ। ਪੀਰ ਫਜ਼ਲ ਸ਼ਾਹ ਨਵਾਂ ਕੋਟੀ ਲਿਖਦੇ ਇਸ ਤਰ੍ਹਾਂ ਨੇ ਭਈ, ਰੇ ਰਾਸਤੇ ਰਾਸਤੇ ਜਾਂਦਿਆ ਹੋਏ, ਰਾਸ ਤੱਕਲੇ ਨੂੰ ਪਾਇਆ ਹੀ ਵੱਲ ਯਾਰਾ, ਵਲੀ ਵੱਲ ਕਢਾ ਕੇ ਵੱਲ ਹੋ ਗਏ, ਤੂੰ ਕਿਉਂ
ਵੱਲ ਅੰਦਰ ਪਾਇਆ ਈ ਵੱਲ ਯਾਰਾ, ਤੇ ਵੱਲ ਕੱਢਣੇ ਦਾ ਤੈਨੂੰ ਵੱਲ ਨਹੀਂ। ਜਾ ਵੱਲ ਉਹਦੇ ਜਿਹਨੂੰ ਵੱਲ ਯਾਰਾ, ਤੇ ਫਜ਼ਲ ਸ਼ਾਹ ਉਦੋਂ ਵੱਲ ਵੱਲ ਹੋਸੀ ਜਦੋਂ ਰੱਬ ਹੋਸੀ ਤੇਰੇ ਵੱਲ ਯਾਰਾ। ਪਿਆਰਿਓ, ਸੁਖਨ ਦੇ ਇਸ ਅੰਦਾਜ਼ ਨੂੰ ਤਕਰਾਰੇ ਲਫ਼ਜ਼ੀ ਵੀ ਆਖਿਆ ਜਾਂਦਾ ਹੈ। ਯਾਨੀ ਇੱਕੋ ਹੀ ਲਫ਼ਜ਼ ਦੀ ਆਪਣੇ ਮਿਸਰਿਆਂ ਦੇ ਵਿੱਚ ਤਕਰਾਰ ਲਿਆਉਣੀ, ਬਾਰ-ਬਾਰ ਉਹੀ ਲਫ਼ਜ਼ ਆਉਣਾ। ਜਿਵੇਂ ਕਿ ਇਸ ਚੋ ਮਿਸਰੇ ਦੇ ਵਿੱਚ ਪੀਰ ਫਜ਼ਲ ਸ਼ਾਹ ਹੋਰਾਂ ਨੇ ਵੱਲ ਲਫ਼ਜ਼ ਜਿਹੜਾ ਨਾ ਜੀ, ਉਹਨੂੰ ਕਸੀਰੁਲ ਮੁਆਨੀ ਅੰਦਾਜ਼ ਦੇ ਵਿੱਚ ਤੇ ਤਕਰਾਰ ਦੇ ਨਾਲ ਵਰਤਿਆ ਹੈ। ਇਹਦਾ ਮੁਖਤਸਰ ਜਿਹਾ ਮੈਂ ਤਰਜਮਾ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨਾ। ਪੀਰ ਹੋਰੀ ਲਿਖਦੇ ਨੇ ਭਈ ਰੇ ਰਾਸਤੇ ਰਾਸਤੇ ਜਾਂਦਿਆ ਹੋਏ, ਰਾਸ ਤਕਲੇ ਨੂੰ ਪਾਇਆ ਹੀ ਵੱਲ ਯਾਰਾ। ਯਾਨੀ ਕਿ ਸਿਰਾਤ ਮੁਸਤਕੀਮ ਤੇ ਟੁਰਨ ਦਾ ਹੁਕਮ ਸੀ, ਤੇ ਕਿਉਂ ਗੁੰਮਰਾਹੀਆਂ ਇਖਤਿਆਰ ਕਰਦਾ ਫਿਰਨਾ ਹੈ, ਕਦੀ ਕਿਸੇ ਪਾਸੇ ਟੁਰ ਪੈਣਾ, ਕਦੀ ਕਿਸੇ ਪਾਸੇ ਕੁਰਾਏ ਪਿਆ ਜਾਣਾ। ਤੈਨੂੰ ਤੇ ਰਾਹ ਪਾਇਆ ਗਿਆ ਹੈ ਅੱਲਾ ਪਾਕ ਸੱਚੇ ਸਾਹਿਬ ਵੱਲੋਂ ਤੇ ਪਿਆਰੇ ਨਬੀ ਪਾਕ ਵੱਲੋਂ। ਤੇ ਵਲੀ ਵੱਲ ਕਢਾ ਕੇ ਵੱਲ ਹੋ ਗਏ। ਇਹ ਜਿਹੜਾ ਤੂੰ ਵੱਲ ਪਾਇਆ ਨਾ ਆਪਣੇ ਰਾਵਾਂ ਦੇ ਵਿੱਚ, ਇਹੋ ਹੀ ਵੱਲ ਵਲੀਆਂ ਕਢਾ ਛੱਡਿਆ ਸੀ ਤੇ ਵੱਲ ਹੋ ਗਿਆ ਸਨ। ਇੱਥੇ ਵੱਲ ਦਾ ਮਤਲਬ ਤੰਦਰੁਸਤ, ਯਾਨੀ ਰਾਹ ਰਾਸਤ ਤੇ ਆ ਗਏ। ਅਸੀਂ ਕਿਸੇ ਬਿਮਾਰ ਦੀ ਖਬਰਗੀਰੀ ਲਈ ਜਾਂਦੇ ਹਾਂ ਤੇ ਅਸੀਂ ਆਨੇ ਹਾਂ ਸੁਣਾਓ ਜੀ ਕੀ ਹਾਲ ਹੈ, ਤੇ ਸਾਡੀ ਮਾਂ ਬੋਲੀ ਪੰਜਾਬੀ 'ਚ ਫਿਰ ਮਰੀਜ਼ ਅੱਗੋਂ ਪਰਤਾਵਾ ਦਿੰਦਾ ਭਈ ਵਾਲਾਂ ਸ਼ੁਕਰ ਹੈ ਅੱਲਾ ਦਾ, ਯਾਨੀ ਤੰਦਰੁਸਤ ਹੁਣ ਚੰਗਾ ਹੋ ਗਿਆ, ਭਲਾ ਚੰਗਾ ਹੋ ਗਿਆ, ਅੱਲਾ ਦੀ ਮਿਹਰ ਹੋ ਗਈ ਹੈ। ਤੇ ਵਲੀ ਵੱਲ ਕਢਾ ਕੇ ਵੱਲ ਹੋ ਗਏ, ਯਾਨੀ ਸਹੀ ਹੋ ਗਏ, ਰਾਹ ਰਾਸਤ ਤੇ ਆ ਗਏ। ਤੂੰ ਕਿਉਂ ਵੱਲ ਅੰਦਰ ਪਾਇਆ ਹੀ ਵੱਲ ਯਾਰਾ। ਯਾਨੀ ਅੱਲਾ ਦਾ ਨੇਕ ਬੰਦਾ ਬਣਨ ਦੇ ਵਾਸਤੇ ਤੇ ਇਹ ਸੀ ਕਿ ਵੱਲ ਵਲੇਵੇਂ ਜਿਹੜੇ ਨੇ ਦੁਨੀਆ ਦੇ, ਇਹਨਾਂ ਦੇ ਵਿੱਚੋਂ ਤੂੰ ਨਿਕਲ ਜਾਂਦਾ ਤੇ ਸਿਰਾਤੇ ਮੁਸਤਕੀਮ ਸਿੱਧਾ ਰਾਹ ਹੈ। ਸਿਰਾਤੇ ਮੁਸਤਕੀਮ ਦੀ ਤਾਰੀਫ ਇਹ ਵੇ ਪਿਆਰਿਓ ਭਈ ਦੋ ਨੁਕਾਤ, ਦੋ ਨੁਕਤਿਆਂ ਦੇ ਦਰਮਿਆਨ ਅਜਿਹਾ ਖੱਤ, ਅਜਿਹੀ ਲੀਕ ਵਾਣੀ ਜਿਹੜੀ ਘੱਟ ਤੋਂ ਘੱਟ ਫਾਸਲਾ ਤੈਅ ਕਰਕੇ ਇੱਕ ਨੁਕਤੇ ਤੋਂ ਦੂਜੇ ਨੁਕਤੇ ਤਾਈਂ ਅੱਪੜ ਜਾਏ, ਜ਼ਿਗ ਜ਼ੈਗ ਨਾ ਬਣਾਏ, ਯਾਨੀ ਵੱਲ ਪਾ ਪੂ ਕੇ ਨਾ ਜਾਏ। ਤੇ ਪੀਰ ਹੋਰੀ ਫਰਮਾਉਂਦੇ ਨੇ ਤੂੰ ਕਿਉਂ ਵੱਲ ਅੰਦਰ ਪਾਇਆ ਹੀ ਵੱਲ ਯਾਰਾ, ਵੀ ਰਾਹ ਤੇ ਸਿੱਧਾ ਸੀ, ਸਿਰਾਤ ਮੁਸਤਕੀਮ, ਤੇ ਤੂੰ ਜਾਣ ਬੁੱਝ ਕੇ ਦੁਨੀਆਦਾਰੀ ਦਿਆਂ ਵੱਲ ਵਲੇਵਿਆਂ ਦੇ ਵਿੱਚ ਪੈ ਕੇ ਤੇ ਆਪਣੀਆਂ ਮੁਸੀਬਤਾਂ ਵਧਾ ਲਈਆਂ। ਜਿੰਨੀਆਂ ਪਿਆਰਿਓ ਸਦਰਾਂ, ਜਿੰਨੀਆਂ ਖਵਾਹਿਸ਼ਾਤ ਹੋਣ, ਉਨੇ ਹੀ ਮਸਾਇਲ ਜਨਮ ਲੈਂਦੇ ਜਾਂਦੇ ਨੇ। ਮਹਾਤਮਾ ਬੁੱਧ ਨੇ ਜਿਹੜੀਆਂ ਤਾਲੀਮਾਤ ਫੈਲਾਈਆਂ ਸਨ, ਸੁਧਾਰਥ ਜਿਨ੍ਹਾਂ ਦਾ ਅਸਲੀ ਨਾਂ ਸੀ, ਉਹਦਾ ਵੀ ਮੇਨ ਜਿਹੜਾ ਅਨਸਰ ਸੀ ਨਾ ਜੀ, ਮੇਨ ਉਹਨਾਂ ਦਾ ਆਖਣਾ ਉਹ ਇਹੋ ਹੀ ਸੀ कि ये दुनिया दुखों का घर है और दुखों की वजह ख्वाहिशात हैं। ते वल कढ़ने दा तीनों वल नहीं, यानी जेड़ा तू उलझ बैठा है वल वलेवें दुनिया दे जेड़े ने इन्हां दे भंबल भूसियां दे विच पै गया है, इहदे विचों निकलन दा तैनूं आप तरीका नहीं आउंदा। इत्थे वल दा मतलब है तरीका, वल कढ़ने दा तैनूं वल नहीं, तैनूं तरीका नहीं आउंदा। जा वल ओदे जिन्नू वल यारा। देखो तुसी किड्डा खूबसूरत लफज है, इको लफज है लेकिन हर वारी मैना हो रहे। जा वल ओदे यानी ओदे वल जा, ओदी जानिब ओदी तरफ जा, जिन्नू वल यारा, भी जिन्नू इस गल दा पता है, जिन्नू ये अकल मत है, ਜਿਹੜਾ ਤੈਨੂੰ ਇਹਨਾਂ ਦੁਨੀਆ ਦੇ ਵੱਲ ਵਲੇਵਿਆਂ ਦੇ ਵਿੱਚੋਂ ਕੱਢ ਸਕਦਾ ਏ, ਉਸ ਬਾਲਗ ਨਜ਼ਰ ਵੱਲ ਜਾ, ਜਾ ਵੱਲ ਉਹਦੇ ਜਿਹਨੂੰ ਵੱਲ ਯਾਰਾ। ਤੇ ਫਜ਼ਲ ਸ਼ਾਹ ਉਦੋਂ ਵੱਲ ਵੱਲ ਹੋਸੀ ਜਦੋਂ ਰੱਬ ਹੋਸੀ ਤੇਰੇ ਵੱਲ ਯਾਰਾ।
ਤੇ ਫਜ਼ਲ ਸ਼ਾਹ ਜਦੋਂ ਅੱਲਾਹ ਪਾਕ ਸੱਚੇ ਸਾਹਿਬ ਨੇ ਨਜ਼ਰੇ ਕਰਮ ਕੁਸ਼ਾਦਾ ਕੀਤੀ, ਆਪਣੀਆਂ ਰਹਿਮਤਾਂ ਦੀ ਬੰਦ ਮੁੱਠੀ ਤੇਰੇ ਵੱਲ ਨੂੰ ਖੋਲੀ, ਤੇ ਤੇਰੇ ਸਾਰੇ ਹੀ ਵੱਲ ਨਿਕਲ ਜਾਣਗੇ, ਤੇਰੇ ਸਾਰੇ ਮਸਾਇਲ ਹੀ ਹੱਲ ਹੋ ਜਾਣਗੇ। ਔਰ ਤੂੰ ਜਿਸ ਵਾਸਤੇ ਪੈਦਾ ਕੀਤਾ ਗਿਆ ਸੈਂ ਉਹ ਮਕਸਦ ਪੂਰਾ ਹੋ ਜਾਏਗਾ। ਪਿਆਰਿਓ, ਇਨਸਾਨ ਨੂੰ ਦੁਨੀਆ ਇਕੱਠੀ ਕਰਨ ਵਾਸਤੇ ਪੈਦਾ ਤੇ नहीं सी ना किया गया। अशरफुल मखलूकात है, फरिश्ते से बेहतर है इंसान बनना, मगर इसमें पड़ती है मेहनत ज़्यादा। हज़रत अल्लामा इकबाल नूं किसे आख्या कि हजूर तुसी ते फरिश्ता हो, तो आपने अगों फरमाया सी कि फरिश्ता मुझको कहने से मेरी तहकीर होती है, मैं मसजूद मलाइक हूँ, मुझे इंसान रहने दो। मुकाम इंसानियत बहुत बुलंदो बाला है। लेकिन ये सारियां गल्लां करन दे वास्ते हाजी सफदर साहब ने तो एक चौमिसरा भेज दिता, लेकिन प्यारिओ ये चौमिसरा तकाजा करता है कि कई विलॉग्स किए जान इस एक चौमिसरे दे उत्ते, इस एक रुबाई दे उत्ते, इस एक कते दे उत्ते। ਤੇ ਅਸਾਂ ਤੁਹਾਡਿਆਂ ਹੁਕਮਾਂ ਦੀ ਤਾਮੀਲ ਵੀ ਕਰਨੀ ਹੈ, ਤੁਸੀਂ ਸਵਾਲ ਵੀ ਭੇਜੇ ਨੇ, ਤੁਹਾਡੇ ਅਖਾਨ ਵੀ ਸਾਨੂੰ ਮੌਸੂਲ ਹੋਏ ਨੇ। ਤੇ ਆਓ ਫਿਰ ਬਾਕੀ ਗੱਲਾਂ ਕਿਸੇ ਹੋਰ ਵਿਲਾਗ ਦੇ ਉੱਤੇ ਛੱਡ ਕੇ ਇਨਸ਼ਾਅੱਲਾ ਅੱਜ ਕੱਲ੍ਹ ਦੇ ਵਿੱਚ ਹੀ ਇੱਕ ਸਾਡੇ ਦੇਸ਼ ਪੰਜਾਬ ਦੇ ਮਾਣਯੋਗ ਜਿਹੜੇ ਸੂਫੀ ਸ਼ੁਆਰਾ ਹੋਏ ਨੇ, ਉਹਨਾਂ ਦੀ ਸ਼ਾਇਰੀ ਦੇ ਉੱਤੇ ਇੱਕ ਪੂਰਾ ਵਿਲਾਗ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗਾ। ਅੱਜ ਹੁਣ ਤੁਹਾਡੇ ਭਿਜਵਾਏ ਹੋਏ ਸਵਾਲ ਤੇ ਅਖਾਨ ਤੇ ਤੁਹਾਡੇ ਦੋੜੇ ਤੇ ਸ਼ੇਰ ਜਿਹੜੇ ਤੁਸੀਂ ਭੇਜੇ ਨੇ ਉਹ ਲੈ ਕੇ ਤੇ ਚੱਲਨੇ ਆ ਬਾਬਾ ਜੀ ihsan ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਤੇ ਬਾਕੀ ਤੁਹਾਡੇ ਨਾਲ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਸਾਂਝੀਆਂ ਕਰਾਂਗੇ। ਆਓ ਪਿਆਰਿਓ ਸਾਡੇ ਨਾਲ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलामुअलैकुम जनाबे अली जी। वालेकुम सलाम जनाब डॉक्टर साहब, सत बिस्मिल्ला जी, जी आया नु जनाब। बाजवा साहब साढ़े एक बड़े ही प्यारे जी, दर्शक ने, बड़े मोहतरम साढ़े बजुर्ग सर, जी जी जी। ਉਹਨਾਂ ਦਾ ਤਾਲੁਕ ਹੈ ਜੇਲਮ ਤੋਂ। अच्छा ਰਾਂਝਾ ਪਿੰਡ ਹੈ ਉਹਨਾਂ ਦਾ, अच्छा, ਜ਼ਿਲ੍ਹਾ ਜੇਲਮ ਦੇ हाँ ਵਿੱਚ। जी हाँ जी ਉਹਨਾਂ ਜਨਾਬ ਇੱਕ ਬੜਾ ਹੀ ਸੋਹਣਾ ਖਾਨ ਭਿਜਵਾਇਆ, ਹਾਜੀ ਸਫਦਰ ਹੁਸੈਨ जी 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 ਉਹਨਾਂ ਦਾ ਨਾਂ ਹੈ। जी जी जी। ਖਾਨ ਇਸ ਤਰ੍ਹਾਂ ਜੀ ਉਹ ਫਰਮਾਉਂਦੇ ਨੇ हम्म ਕਿ ਛੱਪਰ ਵਾਲਾ हम्म ਸੌਵੇਂ हाँ जी। ਤੇ ਕੋਠੇ ਵਾਲਾ ਰੋਵੇ। ਇਹਦੇ ਚ ਦੱਸਿਆ ਗਿਆ ਹੈ ਭਈ ਜਿੰਨਾ ਸੱਪ ਲੰਮਾ ਓਨੀ ਗੋਹ ਚੌੜੀ। ਹਾਂ, ਜਿੰਨਾ ਤੁਹਾਡੀ ਦੌਲਤ ਬਹੁਤੀ ਹੋਏਗੀ ਓਨੀਆਂ ਤੁਹਾਨੂੰ ਪਰੇਸ਼ਾਨੀਆਂ ਜ਼ਿਆਦਾ ਹੋਣਗੀਆਂ। ਜੀ ਜੀ। ਜਿੰਨਾ ਵੇਖੋ ਨਾ ਕਿਸੇ ਦਾ ਮਤਲਬ ਇੱਕ ਉਹ ਨਿਜ਼ਾਮਦੀਨ ਦਾ ਹੀ ਇੱਕ ਲਤੀਫਾ ਯਾਦ ਆ ਗਿਆ, ਨਿਜ਼ਾਮਦੀਨ ਸਾਹਿਬ ਦਾ। ਹਾਂਜੀ ਹਾਂਜੀ। ਤੇ ਉਹ ਦੱਸਦੇ ਨੇ ਵੀ ਉੱਥੇ ਗੁਜਰਾਤ ਜੇਲ੍ਹ ਮੋਰਲੇ ਪਾਸੇ ਹੀ ਉਹ ਨਾਲ ਹੀ ਇੱਕ ਨਾਲਾ ਹੈ, ਉਹਨੂੰ ਪਿੰਬਰ ਨਾਲਾ ਆਂਦੇ ਨੇ, ਤੇ ਸ਼ੈਤਾਨੀਆਂ ਵਾਲਾ ਪੁਲ ਹੈ ਉੱਥੇ, ਜਿੱਥੇ ਉਹ ਜੀਟੀ ਰੋਡ ਤੇ ਆ ਨਵੀਂ ਸੜਕ ਮਿਲਦੀ ਹੈ। ਹਾਂਜੀ ਹਾਂਜੀ। ਉੱਥੇ ਨਾ ਉਹਦੇ 'ਚ ਹੜ੍ਹ ਬੜਾ ਆਇਆ ਤੇ ਪਿੱਛੇ ਪਹਾੜੀ ਇਲਾਕਾ ਹੈ ਤੇ ਪਾਣੀ ਡੰਡ ਚੁੱਕ ਕੇ ਜਨਾਬ ਉੱਥੇ ਵਗਦਾ ਜੀ। ਤੇ ਉੱਥੇ ਨਾ ਲੋਕੀ ਕੋਈ ਆਪਣਾ ਖੋਲੀ ਖਿੱਚੀ ਫਿਰੇ, ਕੋਈ ਮੰਜੀ ਸਿਰ ਤੇ ਚੁੱਕੀ ਫਿਰੇ, ਕਿਸੇ ਕੋਈ ਨਿਆਣੇ ਨੂੰ ਫੜੀ ਫਿਰੇ। ਇੱਕ ਮਰਾਸੀ ਹੁੱਕਾ ਪਾ ਕੇ ਬੈਠਾ ਤੇ ਉਹ ਨਾ ਪਾਣੀ ਨੂੰ ਪਿਆ ਵੇਖੇ ਤੇ ਕੰਢੇ ਦੇ ਉੱਤੇ, ਤੇ ਕਿਸੇ ਆਖਿਆ ਦਾਦਾ ਕੀ ਪਿਆ ਬਣਦਾ? ਆਂਦਾ ਅੱਜ ਹੀ ਗਰੀਬੀ ਨੇ ਸਵਾਦ ਦਿੱਤਾ, ਨਾ ਕੁਝ ਕੋਲ ਸੀ ਤੇ ਨਾ ਚੁੱਕਣਾ ਪਿਆ। ਆਹਾ। ਅੱਛਾ, ਤੂੰ ਗੱਲ ਇਹ ਵੇ ਕਿ ਜਿੰਨਾ ਬੁਚਕਾ ਓਨਾ ਹੁਚਕਾ। ਵਾਹ। ਇਸ ਅਖਾਣ 'ਚ ਦੱਸਿਆ ਗਿਆ ਕਿ ਤੁਸੀਂ ਮਤਲਬ ਜਿਹੜੇ ਬੰਦੇ ਦੇ ਕੋਲ ਫਕੀਰੀ ਸੋਚ ਹੈ ਨਾ ਇਹ, ਹਾਂਜੀ, ਜਿਹਦੇ ਕੋਲ ਕੁਝ ਨਹੀਂ ਉਹਨੂੰ ਡਰ ਕਾਹਦਾ ਲੁੱਟਿਆ ਜਾਣ ਦਾ, ਹਾਂਜੀ, ਤੇ ਜਿਹਦੇ ਕੋਲ ਮਾਇਆ ਦੌਲਤ ਹੈ ਉਹਨੂੰ ਫਿਕਰ, ਉਹਨੂੰ ਚਿੰਤਾ ਨਾ, ਰਾਤ ਨੂੰ ਨੀਂਦਰ ਨਹੀਂ ਆਉਂਦੀ ਵੀ ਮੈਨੂੰ ਕੋਈ ਚੋਰ ਨਾ ਪੈ ਜਾਏ, ਹਾਂਜੀ। ਉਹ ਇਸ ਵਾਸਤੇ ਉਹ ਕੋਠੇ ਵਾਲਾ ਰੋਵੇ ਤੇ ਛੱਪਰ ਵਾਲਾ ਸਵੇਂ, ਹਾਂਜੀ, ਸੋਵੇ। ਵੀ ਛੱਪਰ ਜਿਹਦੇ ਪਾਏ ਆ ਕੱਖਾ ਕਾਨਿਆਂ ਦਾ, ਉਹਨੂੰ ਕਾਹਦਾ ਫਿਕਰ ਹੈ, ਡਿੱਗ ਵੀ ਪਿਆ ਤੇ ਨਵੇਂ ਕਾਨੇ ਹੋਰ ਲੈ ਕੇ ਉਹ ਥੋੜਾ ਜਿਹਾ ਆਸਰਾ ਬਣਾ ਲੇਗਾ, ਮੁਰੰਮਤ ਕਰ ਲੇਗਾ, ਧੁੱਪ ਛੁੱਪ ਦਾ ਤੇ ਮੀਂਹ ਸ਼ੀਂ ਦਾ। ਤੇ ਇਹ ਗੱਲ ਇਹ ਹੀ ਆ ਵੀ ਜਿੰਨਾ ਕੋਈ ਕੋਲ ਸੀ ਤੇ ਨਾ ਚੁੱਕਣਾ ਪਿਆ। ਤੇ ਦੱਸਿਆ ਗਿਆ ਕਿ ਜ਼ਿੰਦਗੀ ਵੀ ਬੰਦੇ ਨੂੰ ਇਸ ਤਰ੍ਹਾਂ ਗੁਜ਼ਾਰਨੀ ਚਾਹੀਦੀ ਹੈ ਕਿ ਇਹਨੂੰ ਬਹੁਤ ਜ਼ਿਆਦਾ ਫੜ ਲੈ ਜਿਉਂ ਜਿਉਂ ਪਾਏਗਾ ਉਹ ਤਿਉ ਨਿਰੀਆਂ ਬਿਮਾਰੀਆਂ ਤੇ ਨਿਰੀ ਸ਼ੂਗਰ ਤੇ ਉਹ ਬੰਦੇ ਦੇ ਸਿਰ ਦੇ ਉੱਤੇ ਆ ਚੜਨਗੀਆਂ, ਹਾਂਜੀ। ਜਿੰਨਾ ਬੰਦਾ ਮਤਲਬ ਸੌਖਾ ਰਹੇਗਾ
ਹਾਂਜੀ ਭਾਰ ਘੱਟ ਚੁੱਕੇਗਾ, ਹਾਂਜੀ ਉਹਨਾਂ ਉਹ ਸੌਖਾ ਟੁਰਿਆ ਜਾਏਗਾ। ਵਾਹ ਹਾਂਜੀ, ਵਾਹ ਤੋ ਇਹ ਹੈ ਇਸ ਅਖਾਣ ਦਾ ਮਤਲਬ ਜੀ। ਲੋ ਜੀ ਸਾਹਿਬੋ, ਇਹ ਜਿਹੜਾ ਹਾਜੀ ਸਫਦਰ ਹੁਸੈਨ ਸਾਹਿਬ ਨੇ ਅਖਾਨ ਭਿਜਵਾਇਆ ਹੈ ਭਈ ਛੱਪਰ ਵਾਲਾ ਸੋਏ ਤੇ ਕੋਠੇ ਵਾਲਾ ਰੋਏ, ਇਹ ਬੜਾ ਹੀ ਇਹ ਦੀਨ ਔਰ ਦੁਨੀਆ ਦੀ ਮੱਤ ਸਾਨੂੰ ਦਿੰਦਾ ਹੈ। ਇਹ ਇੱਕ ਛੋਟਾ ਜਿਹਾ ਅਖਾਨ ਦੁਨਿਆਵੀ ਹਵਾਲੇ ਦੇ ਨਾਲ ਵੀ ਬਹੁਤ ਮੱਤ ਭਰਿਆ ਤੇ ਸਾਨੂੰ ਆਖਰਤ ਦੇ ਹਵਾਲੇ ਦੇ ਨਾਲ ਵੀ ਬੜੀ ਵੱਡੀ ਨਸੀਹਤ ਪਿਆ ਕਰਦਾ। ਉਹ ਇਹ ਬਾਜਵਾ ਸਾਹਿਬ ਜਿਵੇਂ ਦੱਸਿਆ, ਜਿੰਨੇ ਜ਼ਿਆਦਾ ਦੁਨੀਆਦਾਰੀ ਦੇ ਵਿੱਚ ਅਸੀਂ ਖੁੱਭਦੇ ਜਾਂਦੇ ਹਾਂ, ਦੁਨਿਆਵੀ ਅਸਾਸੇ, ਅਮਲਾਕ, ਕਾਰੋਬਾਰ, ਕਾਰਖਾਨੇ ਬਣਾਈ ਜਾਂਦੇ ਹਾਂ, ਇੱਕ ਤੇ ਦੁਨੀਆ ਦੇ ਵਿੱਚ ਵੀ ਆਰਾਮ ਸਾਡਾ ਖੁੱਸ ਜਾਂਦਾ। ਸਾਨੂੰ ਦੌਲਤ ਡਰਾਉਂਦੀ ਤੇ ਨੀਂਦ ਨਹੀਂ ਜੇ ਆਉਂਦੀ, ਉਹ ਹਿਸਾਬ ਹੋ ਜਾਂਦਾ। ਦੂਜਾ ਫਿਰ ਪਿਆਰਿਓ, ਆਖਰਤ ਨੂੰ ਜਾ ਕੇ ਅੱਲਾਹ ਪਾਕ ਸੱਚੇ ਸਾਈਂ ਨੇ ਤੇ ਇਹੋ ਹੀ ਫਰਮਾਇਆ ਨਾ ਕਿ ਵਮਨ ਯਾਮਲ ਮਿਸਕਾਲਾ ਜ਼ਰਰਾਤਿਨ ਖੈਰਨ ਯਰਾ ਵਮਨ ਯਾਮਲ ਮਿਸਕਾਲਾ ਜ਼ਰਰਾਤਿਨ ਸ਼ਰਰਨ ਯਰਾ। ਜ਼ਰਰੇ ਜ਼ਰਰੇ ਦਾ ਜੋ ਹਿਸਾਬ ਦੇਣਾ ਪੈਣਾ ਹੈ। ਤੇ ਇਸੇ ਤਰ੍ਹਾਂ ਹੀ ਫੁਕਾਰਾ ਨੇ, ਸੂਫੀਆ ਨੇ ਫਰਮਾਇਆ ਕਿ ਜਿਹੜਾ ਗਰੀਬ ਆਦਮੀ ਹੈ ਉਹ ਅਮੀਰ ਨਾਲੋਂ ਕਈ ਹਜ਼ਾਰ ਸਾਲ ਪਹਿਲੇ ਜੰਨਤ 'ਚ ਟੁਰ ਜਾਏਗਾ। ਉਹਦੇ ਪੱਲੇ ਵਿਚਾਰੇ ਤੇ ਜੋ ਕੁਝ ਹੋਣਾ ਉਹਨੇ ਤੇ ਉਹਦਾ ਹੀ ਹਿਸਾਬ ਦੇਣਾ ਥੋੜ੍ਹਾ ਜਿਹਾ। ਤੇ ਜਿਹਦੇ ਜਿੰਨੇ ਵੱਡੇ ਅਸਾਸੇ ਨੇ, ਜਿੰਨੀ ਬਹੁਤੀ ਜਮ੍ਹਾਂ ਕੀਤੀ ਸੂ, ਜਿੰਨੀ ਬਹੁਤੀ ਮਾਰ ਧਾੜ ਕੀਤੀ ਹੋਈ ਸੀ, ਉਹ ਸਾਰੇ ਹਿਸਾਬ ਦੇ ਕੇ ਜੰਨਤ 'ਚ ਜਾਣਾ ਨਾ, ਤੇ ਉਹਨੂੰ ਤੇ ਹਜ਼ਾਰਾਂ ਸਾਲ ਹਿਸਾਬ ਦੇਣੇ ਹੀ ਲੱਗ ਜਾਣੇ ਨੇ। ਸੋ ਦੀਨੀ ਔਰ ਦੁਨਿਆਵੀ ਔਰ ਉਖਰਵੀ ਹਵਾਲਿਆਂ ਦੇ ਨਾਲ ਇਹ ਅਖਾਨ ਸਾਨੂੰ ਮੱਤ ਦਿੰਦਾ ਵੀ ਜਿੰਨੀ ਤੁਹਾਨੂੰ ਦੁਨੀਆ ਦੇ ਵਿੱਚ ਜ਼ਰੂਰਤ ਹੈ, ਜਿੰਨਾ ਦੁਨੀਆ ਦੇ ਵਿੱਚ ਰਹਿਣਾ, ਓਨੀ ਦੁਨੀਆ ਇਕੱਠੀ ਕਰੋ। ਤੇ ਜਿੰਨਾ ਆਖਰਤ 'ਚ ਜਾ ਕੇ ਅੱਲਾਹ ਪਾਕ ਸੱਚੇ ਸਾਹਿਬ ਦੇ ਕੋਲ ਅਸਾਂ ਵਸਣਾ, ਉਹਦੇ ਲਈ ਓਨੀ ਤਿਆਰੀ ਕਰੋ। ਉਹ ਤਿਆਰੀ ਅਸੀਂ ਪਿਆਰਿਓ ਕਰਦੇ ਹੀ ਨਹੀਂ। ਬਾਜਵਾ ਸਾਹਿਬ, ਅਮਰੀਕਾ ਦੀ ਰਿਆਸਤ ਕੈਲੀਫੋਰਨੀਆ ਤੋਂ ਜੀ ਜੀ ਕਾਜ਼ੀ ਨਵੀਦ ਸਰਵਰ ਜੀ ਜੀ ਉਹਨਾਂ ਅਖਾਨ ਭਿਜਵਾਇਆ ਭਈ ਗੰਗਾ ਦੇ ਮੇਲੇ ਦੇ ਵਿੱਚ ਚੱਕੀ ਰਾਏ ਨੂੰ ਕੌਣ ਪੁੱਛੇ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਗਿਆ ਕਿ ਜਿਹੜਾ ਨਾ ਜੀ ਚੱਕੀਰਾ ਜਾਨਵਰ ਜਿਹਨੂੰ ਹੋਦੋਦ ਵੀ ਆਂਦੇ ਨੇ, ਬੜਾ ਸੋਹਣਾ ਜਾਨਵਰ, ਨੀਲਕੰਠ ਵੀ ਆਂਦੇ ਨੇ। ਹਾਂਜੀ ਹਾਂਜੀ। ਅੱਛਾ, ਉਹ ਜਿਹੜਾ ਉਹ ਤੇ ਮਤਲਬ ਇਹ ਵੇ ਪਈ ਬੜਾ ਖੂਬਸੂਰਤ ਜਾਨਵਰ ਹੁੰਦਾ ਹੈ ਔਰ ਦਰਖਤਾਂ ਦੇ ਵਿੱਚ ਖੋੜਾਂ ਵੀ ਕੱਢਦਾ ਰਹਿੰਦਾ ਹੈ, ਆਪਣੇ ਕੰਮ ਦਾ ਬੜਾ ਚਤਰਾਈ ਵਾਲਾ ਹੁੰਦਾ ਹੈ ਜੀ। ਪਰ ਇਹਦੇ ਬਾਵਜੂਦ ਵੀ ਜਿੱਥੇ ਬਹੁਤ ਜ਼ਿਆਦਾ ਮਤਲਬ ਇਹ ਕਲਾਕਾਰ ਇਕੱਠੇ ਹੋਏ ਹੋਣ, ਕੰਮ ਕਰਨ ਵਾਲੇ ਵੱਡੀਆਂ ਮਹਾਕਰਤਾਂ ਦੇ ਵਾਰਸ ਇਕੱਠੇ ਹੋਏ ਹੋਣ, ਉੱਥੇ ਉਸ ਚੱਕੀ ਰਾਹ ਦੀ ਵਟਕ ਕੀ ਹੁੰਦੀ ਹੈ। ਜਿਵੇਂ ਗੰਗਾ ਦਾ ਮੇਲਾ ਹੈ, ਉੱਥੇ ਵਣ ਦੀ ਲੱਕੜ ਇਕੱਠੀ ਹੋਈ ਹੁੰਦੀ ਹੈ, ਲੱਖਾਂ ਹਜ਼ਾਰਾਂ ਦੇ ਹਿਸਾਬ ਨਾਲ ਮਖਲੂਕ ਹੁੰਦੀ ਹੈ, ਹਾਂਜੀ। ਔਰ ਉਹਨਾਂ 'ਚ ਵੱਧ ਤੋਂ ਵੱਧ ਇਲਮ ਗਿਆਨ ਵਾਲੇ ਲੋਕ ਆਏ ਹੁੰਦੇ ਨੇ। ਉੱਥੇ ਮਤਲਬ ਇਹ ਕਿ ਇਹ ਚੱਕੀ ਰਾਹ ਦੇ ਕਿਸੇ ਉਸ ਜਗ੍ਹਾ ਤੇ ਚੌਧਰੀ ਹੋ ਸਕਦਾ ਨਾ ਕਿ ਜਿੱਥੇ ਹੋਰ ਕੋਈ ਨਹੀਂ ਉਹਦੇ ਵਰਗਾ, ਹਾਂਜੀ। ਲੇਕਿਨ ਜਿੱਥੇ ਉੱਥੇ ਵੱਧ ਤੋਂ ਵੱਧ ਲੋਕ ਇਕੱਠੇ ਹੋਏ ਨੇ, ਉੱਥੇ ਇਹੋ ਜਿਹਾ ਦੀ ਵਟਕ ਕੀ ਹੁੰਦੀ ਹੈ। ਤੋ ਇਹ ਇਹਦੇ 'ਚ ਦੱਸਿਆ ਗਿਆ ਕਿ ਹਰ ਬੰਦੇ ਨੂੰ ਮਤਲਬ ਇਹ ਕਿ ਆਪਣੀ ਜਿਹੜੀ ਔਕਾਤ ਹੈ ਉਹਦੇ ਅੰਦਰ ਹੀ ਰਹਿਣਾ ਚਾਹੀਦਾ ਹੈ, ਹਾਂਜੀ। ਔਰ ਇਹ ਵੱਧ ਚੜ ਕੇ ਕਿਸੇ ਜਗ੍ਹਾ ਤੇ ਨਹੀਂ ਦੱਸਣੀ ਚਾਹੀਦੀ। ਇਸ ਵਾਸਤੇ ਫਿਰ ਰੱਬ ਨੇ ਵੱਧ ਤੋਂ ਵੱਧ ਪੈਦਾ ਕੀਤੀ ਹੈ ਮਖਲੂਕ। ਵਾਹ ਹਾਂਜੀ ਪਿਆਰਿਓ, ਗੰਗਾ ਦੇ ਮੇਲੇ ਵਿੱਚ ਚੱਕੀ ਰਾਏ ਨੂੰ ਕੌਣ ਪੁੱਛੇ। ਬਾਜਵਾ ਸਾਹਿਬ ਬੜੀ ਸੋਹਣੀ ਗੱਲ ਸਮਝਾਈ ਸਾਨੂੰ ਵੀ ਮੇਲੇ ਦੇ ਵਿੱਚ ਤੇ ਦੁਨੀਆ ਭਲੀਓ ਭਲੀ ਤੇ ਵੰਨ ਸਵੰਨੀ ਆਈ ਹੁੰਦੀ ਹੈ, ਇੱਕ ਤੋਂ ਇੱਕ ਵੱਧ ਕੇ ਉੱਥੇ ਲੋਕ ਆਏ ਹੁੰਦੇ ਨੇ। ਮੇਲਾ ਉਹ ਛੋਟਾ ਜਿਹਾ ਤੇ ਨਹੀਂ ਨਾ ਹੁੰਦਾ, ਇਹ ਦੁਨੀਆ ਵੀ ਇੱਕ ਮੇਲਾ ਹੈ। ਔਰ ਇੱਥੇ ਭਲੀਓ ਭਲੀ ਅੱਲਾਹ ਪਾਕ ਦੇ ਇਨਸਾਨ ਨੇ, ਵੱਧ ਤੋਂ ਵੱਧ ਅਕਲਮੰਦ ਨੇ। ਗੰਗਾ ਦਾ ਇੱਕ ਬੜਾ ਮਾਰੂਫ ਤੇ ਮਸ਼ਹੂਰ ਮੇਲਾ ਦਰਿਆਏ ਗੰਗਾ ਦੇ ਦੰਦੇ ਤੇ ਲੱਗਦਾ ਹੈ, ਉਹਨੂੰ ਆਖਦੇ ਨੇ ਖੁੰਭ ਦਾ ਮੇਲਾ। ਉਹਦੇ 'ਚ ਪਿਆਰਿਓ ਪੂਰੀ ਦੁਨੀਆ ਤੋਂ ਤੇ ਬਿਲਖਸੂਸ ਪੂਰੇ ਇੰਡੀਆ ਦੇ ਵਿੱਚੋਂ ਨਾ ਜੀ ਜੋਗੀ ਆਉਂਦੇ ਨੇ। ਸਾਰੇ ਦੁਨੀਆ ਦਾ ਸਭ ਤੋਂ ਵੱਡਾ ਉਹ ਇਕੱਠ ਹੁੰਦਾ ਹੈ, ਪ੍ਰੋਹਤ ਸਾਰੇ, ਭਗਤ ਸਾਰੇ, ਜਿੰਨੇ ਹਿੰਦੂ ਮਤ ਦੇ ਮੰਨਣ ਵਾਲੇ ਵੱਡੇ ਵੱਡੇ ਗਿਆਨੀ ਨੇ, ਉਹ ਸਾਰੇ ਉੱਥੇ ਆਉਂਦੇ ਨੇ। ਉੱਥੇ ਫਿਰ ਆਯੁਰਵੈਦਿਕ ਇਲਾਜ ਨੂੰ ਜਾਣਨ ਵਾਲੇ, ਯੂਨਾਨੀ ਤਿੱਬ ਨੂੰ ਜਾਣਨ ਵਾਲੇ, ਕੀਮੀਆਗਰ ਬਹੁਤ ਜ਼ਿਆਦਾ ਆਉਂਦੇ ਨੇ। ਹੁਣ ਉੱਥੇ ਕੋਈ ਮਾਤੜ ਮਾੜਾ ਜਿਹਾ ਕੋਈ ਛੋਟਾ ਮੋਟਾ ਤਬੀਬ ਵੀ ਉਹ ਵੀ ਗਿਆ ਹੋਵੇ, ਤੇ ਜਿੱਥੇ 101 ਵੱਧ ਤੋਂ ਵੱਧ ਗਿਆਨੀ ਆਇਆ ਹੋਇਆ, ਉੱਥੇ ਕੋਈ ਛੋਟੇ ਮੋਟੇ
ਕਲਾਕਾਰ, ਛੋਟੇ ਮੋਟੇ ਫਨਕਾਰ, ਛੋਟੇ ਮੋਟੇ ਕਿਸੇ ਜੋਗੀ, ਛੋਟੇ ਮੋਟੇ ਕਿਸੇ ਤਬੀਬ ਦੀ ਕੀ ਵਕਤ ਹੁੰਦੀ ਹੈ। ਸੋ ਇਹੋ ਹੀ ਗੱਲ ਜਿਹੜੀ ਹੈ ਇਸ ਅਖਾਣ ਦੇ ਵਿੱਚ ਦੱਸੀ ਗਈ ਹੋਈ ਹੈ ਵੀ ਇਹ ਦੁਨੀਆ ਜਿਹੜੀ ਹੈ ਅੱਲਾਹ ਪਾਕ ਦਾ ਸਜਾਇਆ ਹੋਇਆ ਇੱਕ ਬਹੁਤ ਵੱਡਾ ਮੇਲਾ ਹੈ। ਇਹ ਦੁਨੀਆ ਦੇ ਵਿੱਚ ਵੰਨ ਸੁਵੰਨੇ ਤੇ ਭਲੀਓ ਭਲੀ ਅੱਲਾਹ ਪਾਕ ਦੇ ਬੰਦੇ ਨੇ, ਤੇ ਸਾਨੂੰ ਆਪਣੇ ਆਪ ਨੂੰ ਚੱਕੀ ਰਾਇਆ ਹੀ ਸਮਝਣਾ ਚਾਹੀਦਾ ਹੈ। ਆਜਜ਼ ਔਰ ਗਰੀਬ ਮਸਕੀਨ ਤੇ ਮਾਤੜ ਹੀ ਸਮਝਣਾ ਚਾਹੀਦਾ। ਕਿਸੇ ਵੀ ਗੱਲ ਤੇ ਮਾਣ ਜਾਂ ਇਤਰਾਣਾ ਨਹੀਂ ਚਾਹੀਦਾ, ਗਰੂਰ ਹੰਕਾਰ ਨਹੀਂ ਕਰਨਾ ਚਾਹੀਦਾ। ਬਾਜਵਾ ਸਾਹਿਬ ਟੋਰਾਂਟੋ ਤੋਂ ਹੀ ਯਾਨੀ ਕੈਨੇਡਾ ਤੋਂ ਹੀ ਇੱਕ ਇਹਸਾਨ ਅਹਿਮਦ ਸਾਹਿਬ, ਵਾਹ ਜੀ ਵਾਹ, ਮੇਰੇ ਹਮ ਨਾਮ ਤੁਹਾਡੇ ਹਮਨਾਮ ਜੀ, ਉਹਨਾਂ ਨੇ ਜਨਾਬ ਅਖਾਣ ਭਿਜਵਾਇਆ ਵੀ ਗਰੀਬੀ ਦੇ ਵਿੱਚ ਆਟਾ ਗਿੱਲਾ। ਹਾਂਜੀ, ਇਹ ਅਖਾਣ ਅਸਲ ਜੇ ਵੇ ਕਿ ਗਰੀਬੀ ਦੇ ਵਿੱਚ ਆਟਾ ਢਿੱਲਾ, ਕਿਉਂਕਿ ਢਿੱਲਾ ਆਟਾ ਜਿਹੜਾ ਨਾ ਉਹ ਪਾਣੀ ਦੀ ਬਣ ਜਾਂਦੀ, ਉਹਦੀ ਰੋਟੀ ਨਹੀਂ ਪੱਕਦੀ। ਹਾਂ ਹਾਂਜੀ, ਆਟਾ ਅਗਰ ਸਖਤਾ ਹੋਏਗਾ ਤੇ ਥੋੜਾ ਜਿਹਾ ਪਾਣੀ ਲਾ ਕੇ ਉਹਨੂੰ ਨਰਮ ਕਰ ਲੋਗੇ, ਤੇ ਜਦੋਂ ਚੋਖਾ ਢਿੱਲਾ ਹੋ ਜਾਏਗਾ ਤੇ ਫਿਰ ਉਹਦੀ ਰੋਟੀ ਕਿਵੇਂ ਪਕਾਣੀ, ਕਿ ਉਹ ਤੇ ਪੱਪਾ ਹੀ ਬਣ ਜਾਏਗਾ। ਵਾਹ ਹਾਂਜੀ ਵਾਹ। ਤੋ ਗੱਲ ਇਹ ਹੈ ਕਿ ਇਹਦੇ 'ਚ ਦੱਸਿਆ ਗਿਆ ਕਿ ਜਿਹੜੀ ਗਰੀਬੀ ਹੈ ਨਾ, ਸਭ ਤੋਂ ਵੱਡਾ ਪਾਪ ਦੁਨੀਆ ਦੇ ਉੱਤੇ ਗਰੀਬੀ ਹੈ। ਹਾਂਜੀ, ਤੇ ਹਜ਼ਰਤ ਅਲੀ अलैहिस्सलाम ਦਾ ਕੌਲ ਹੈ ਕਿ ਮੈਨੂੰ ਭੁੱਖ ਕਿਤੇ ਇਨਸਾਨੀ ਸ਼ਕਲ 'ਚ ਮਿਲਦੀ ਤੇ ਸਭ ਤੋਂ ਪਹਿਲਾਂ ਮੈਂ ਉਹਨੂੰ ਕਤਲ ਕਰਦਾ। ਤੋ ਭੁੱਖ ਬਹੁਤ ਬੁਰੀ ਚੀਜ਼ ਹੈ। ਭੁੱਖ ਬੰਦਿਆਂ 'ਚੋਂ ਆਣਾ ਖਾਣ ਤੇ ਇੱਜ਼ਤ ਆਣ ਮੁਕਾ ਦਿੰਦੀ ਹੈ। ਹਾਂਜੀ ਵਾਹ। ਔਰ ਭੁੱਖ ਬੰਦੇ ਦੀ ਜਿਹੜੀ ਹੈ ਨਾ, ਉਹਦੇ 'ਚ ਕਿਸੇ ਕਿਸਮ ਦੇ ਸਾਰੇ ਵਸਫ ਮੁਕਾ ਦਿੰਦੀ ਹੈ, ਕਿਉਂਕਿ ਇੱਥੇ ਲੋਕੀ ਬੰਦੇ ਨੂੰ ਦੌਲਤ ਦੇ ਗਦ ਨਾਲ ਮਾਪਦੇ ਨੇ। ਵਾਹ। ਹਾਂਜੀ, ਤੇ ਮਤਲਬ ਇਹ ਕਿ ਉਹ ਇੱਥੋਂ ਸਿੱਧਾ ਬਈ ਜਿਹੜਾ ਗਰੀਬ ਬੰਦਾ ਜੋ ਆਟਾ ਵੀ ਗੁੰਨੇਗਾ ਤੇ ਕਿਸੇ ਆਖਣਾ ਤੂੰ ਸਹੀ ਨਹੀਂ ਗੁੰਨਿਆ। ਬਿਲਕੁਲ। ਬੀਬੀ ਅਗਰ ਗਰੀਬ ਕੋਈ ਆਟਾ ਗੁੰਨੇਗੀ ਤਾਂ ਆਖਣਗੇ ਤੂੰ ਢਿੱਲਾ ਛੱਡ ਛੜਿਆ। ਤੋ ਆਟਾ ਗਿੱਲਾ ਤੇ ਕੀ ਹੋਣਾ ਹੈ, ਆਟਾ ਤੇ ਗਿੱਲਾ ਹੋਏਗਾ ਹੀ ਤੇ ਫੇਰ ਹੀ ਗੁੱਝੇਗਾ ਨਾ। ਆਟਾ ਢਿੱਲਾ, ਢਿੱਲੇ ਦਾ ਇਲਾਜ ਕੋਈ ਨਹੀਂ ਹੁੰਦਾ ਜੀ, ਜਾਂ ਦੇ ਵਿੱਚ ਫਿਰ ਹੋਰ ਆਟਾ ਪਾਓ। ਹਾਂਜੀ, ਫਿਰ ਉਹ ਤੁਹਾਡਾ ਜ਼ਾਇਆ ਜਾਏਗਾ। ਜਿੰਨੀਆਂ ਰੋਟੀਆਂ ਤੁਸੀਂ ਪਕਾਣੀਆਂ ਨੇ, ਸਾਰੇ ਹਰ ਘਰ ਵਾਲੇ ਉਨਾ ਹੀ ਆਟਾ ਪਾਉਂਦੇ ਨੇ, ਉਹਨੂੰ ਗੁੰਨਦੇ ਨੇ। ਜਿਵੇਂ ਆਂਦੇ ਨੇ ਕਿਸੇ ਦੀ ਆਪਣੀ ਅੱਖ ਦਾ ਜਿਹੜਾ ਉਹ ਸ਼ਤੀਰ ਵੀ ਨਹੀਂ ਦਿਸਦਾ, ਕਿਸੇ ਦੀ ਅੱਖ ਦਾ ਤੀਲਾ ਵੀ ਬੜਾ ਦਿਸਦਾ। ਹਾਂਜੀ, ਤੋ ਇਹ ਦੱਸਿਆ ਗਿਆ ਕਿ ਗਰੀਬੀ ਜਿਹੜੀ ਹੈ ਬਹੁਤ ਬੜਾ ਜੁਰਮ ਹੈ, ਔਰ ਗਰੀਬੀ ਨੂੰ ਮਿਹਨਤ ਨਹੀਂ ਮੁਕਾਇਆ ਜਾ ਸਕਦਾ ਹੈ, ਸਿਦਕੇ ਦਿਲ ਨਾਲ ਤੇ ਮਿਹਨਤ ਨਾਲ। ਹਾਂਜੀ, ਤੇ ਅੱਲਾ ਕਿਸੇ ਦੇ ਪੇਸ਼ ਗਰੀਬੀ ਨਾ ਪਾਏ। ਵਾਹ ਵਾਹ। ਲਓ ਜਨਾਬੇ ਅਲੀ ਇਹਸਾਨ ਅਹਿਮਦ ਸਾਹਿਬ ਨੇ ਜਿਹੜਾ ਅਖਾਣ ਸਾਨੂੰ ਭਿਜਵਾਇਆ ਸੀ ਟੋਰਾਂਟੋ ਕੈਨੇਡਾ ਤੋਂ, ਉਹ ਇਹ ਸੀ ਵੀ ਗਰੀਬੀ ਦੇ ਵਿੱਚ ਆਟਾ ਢਿੱਲਾ। ਬਾਜਵਾ ਸਾਹਿਬ ਫਰਮਾਉਂਦੇ ਨੇ ਵੀ ਇੱਕ ਅੱਗੇ ਹੀ ਗਰੀਬੀ ਸੀ ਤੇ ਉੱਤੋਂ ਆਟਾ ਢਿੱਲਾ ਹੋ ਗਿਆ, ਯਾਨੀ ਇੱਕ ਕੰਮ ਅੱਗੇ ਹੀ ਚੌੜ ਸੀ ਤੇ ਉਹ ਚੌੜ ਨਾਲੇ ਚਤਰ ਹੋ ਗਿਆ। ਹਾਂਜੀ, ਮੁਸੀਬਤ ਬੰਦੇ ਨੂੰ ਥੋੜ੍ਹੀ ਪਈ ਸੀ, ਉਹਦੇ ਵਿੱਚ ਹੋਰ ਵਾਧਾ ਹੋ ਗਿਆ। ਇਹ ਉਸ ਮੁਕਾਮ ਤੇ ਬੋਲਿਆ ਜਾਂਦਾ ਹੈ ਜਦੋਂ ਕੋਈ ਕੰਮ ਅੱਗੇ ਹੀ ਖਰਾਬ ਹੋਵੇ ਤੇ ਉਹ ਉਹਦੇ ਨਾਲੋਂ ਬਹੁਤਾ ਖਰਾਬ ਹੋ ਜਾਏ, ਤੇ ਫਿਰ ਉਸ ਮੌਕੇ ਤੇ ਬੋਲਦੇ ਨੇ ਵੀ ਗਰੀਬੀ ਦੇ ਵਿੱਚ ਆਟਾ ਢਿੱਲਾ। ਅੱਗੇ ਹੀ ਫਕਰੋ ਫਾਕਾ ਸੀ ਘਰ ਦੇ ਵਿੱਚ, ਉੱਤੋਂ ਆਟਾ ਢਿੱਲਾ ਹੋ ਗਿਆ। ਹੁਣ ਉਹਨੂੰ ਸਖਤ ਕਰਨ ਵਾਸਤੇ ਹੋਰ ਆਟਾ ਚਾਹੀਦਾ, ਤੇ ਜੇ ਉਸ ਆਟੇ ਜੋਗੇ ਪੈਸੇ ਹੀ ਕੋਲ ਨਾ ਹੋਣ ਤੇ ਕਿੱਥੋਂ ਹੋਰ ਆਟਾ ਲਿਆਈਏ। ਤੇ ਜੇ ਹੋਰ ਆਟਾ ਪਾ ਕੇ ਉਹਨੂੰ ਸਖਤ ਕਰ ਲਈਏ, ਗੁੰਨਣ ਦੇ ਲਾਇਕ ਤੇ ਕਰ ਲਈਏ, ਤੇ ਫਿਰ ਜਿੰਨੀਆਂ ਰੋਟੀਆਂ ਚਾਹੀਦੀਆਂ ਸਨ ਉਦੋਂ ਜ਼ਿਆਦਾ ਆਟਾ ਗੁੱਝ ਗਿਆ, ਤੇ ਪਿਆਰਿਓ ਬਾਕੀ ਆਟਾ ਜ਼ਾਇਆ ਹੋ ਗਿਆ। ਯਾਨੀ ਇੱਕ ਕੰਮ ਖਰਾਬ ਹੋਵੇ, ਮੈਂ ਅਰਜ਼ ਕੀਤੀ ਹੈ, ਤੇ ਉਹਦੇ ਵਿੱਚ ਮਜ਼ੀਦ ਕੋਈ ਖਰਾਬੀ ਦੀ ਸੂਰਤ ਪੈਦਾ ਹੋ ਜਾਏ, ਉੱਥੇ ਫਿਰ ਆਖਦੇ ਨੇ ਵੀ ਗਰੀਬੀ ਦੇ ਵਿੱਚ ਆਟਾ ਢਿੱਲਾ। ਬਾਜਵਾ ਸਾਹਿਬ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿੱਚੋਂ ਹੀ ਇਹ ਤੀਸਰਾ ਖਾਨ ਵੀ ਆਇਆ ਜੀ। ਇਹ ਅਬਦੁਲ ਮੁਬਸ਼ਰ ਸਾਹਿਬ ਨੇ। ਉਹ ਫਰਮਾਉਂਦੇ ਨੇ ਕਿ ਵੱਟੇ ਸੱਟੇ ਦੀ ਕੜਮਾਈ, ਹਾਂਜੀ, ਗੰਜੀ ਗਈ ਤੇ ਕਾਣੀ ਆਈ। ਹਾਂਜੀ, ਇਹ ਅਖਾਨ ਜਿਹੜਾ ਨਾ ਜੀ, ਇਹਦੀ ਇੱਕ ਸ਼ਕਲ ਜਿਹੜੀ ਹੈ ਨਾ, ਸੁੱਧ ਸ਼ਕਲ ਜੀ, ਉਹ ਇਹ ਵੇ ਕਿ ਵੱਟੋ ਸੱਟੇ ਦੀ ਕੜਮਾਈ ਤੇ ਗੰਜੀ ਗਈ ਤਰਿਆਕਲ ਆਈ। ਅੱਛਾ, ਤਰਿਆਕਲ ਆਂਦੇ ਨੇ ਤੀਜੀ ਵਾਰੀ ਜਿਹਦਾ ਵਿਆਹ ਹੋਇਆ ਹੋਏ। ਅੱਛਾ ਅੱਛਾ ਅੱਛਾ। ਤੋ ਇਹਦੇ ਵਿੱਚ ਨਾ ਇਹ ਦੱਸਿਆ ਗਿਆ ਕਿ ਜਿਹੜੀ ਵੱਟੇ ਸੱਟੇ ਦੀ ਕੜਮਾਈ ਹੈ ਨਾ, ਰਿਸ਼ਤਾ ਦੇ ਤੇ ਜਿਸ ਤਰ੍ਹਾਂ ਮਾੜੇ ਲੋਕ ਕਰਦੇ ਨੇ ਕਿ ਰਿਸ਼ਤਾ ਦੇ ਵੀ ਲੈਣਾ ਤੇ ਲੈ ਵੀ ਲੈਣਾ, ਬਲਕਿ ਕਈਆਂ ਇਲਾਕਿਆਂ 'ਚ ਤੇ ਇਹ ਜਿਹੜੀ ਹੈ ਨਾ ਇੱਧਰ ਜੰਗ ਵੱਲ ਇਹ ਵੋ, ਉੱਥੇ ਤੇ ਤਗੜਿਆਂ ਦੇ ਵਿੱਚ ਵੀ ਇਹ ਚੀਜ਼ਾਂ ਨੇ ਕਿ ਰਿਸ਼ਤਾ ਮਤਲਬ ਇਹ ਦੇਣਾ ਤੇ ਫਿਰ ਆਖਣਾ ਮੈਂ ਹੁੰਦਾ ਸਾਕ ਤੇਰੇ ਕੋਲ ਲੈਣਾ ਹੀ।
ਯਾਨੀ ਜਿਹੜੀ ਬੱਚੀ ਅੱਗੋਂ ਜੰਮੇਗੀ ਉਹਦਾ ਹੀ ਪਹਿਲਾਂ ਕਰ ਛੱਡਣਾ ਜੰਮਣ ਤੋਂ ਪਹਿਲਾਂ। ਹਾਂ ਤੋ ਇਹ ਦੱਸਿਆ ਗਿਆ ਕਿ ਇਸ ਜਿਹੜਾ ਕੰਮ ਹੈ ਨਾ ਵੱਟੋ ਸੱਟੇ ਦਾ, ਇਹ ਜਿਹੜਾ ਦੇ ਕੇ ਸਾਕ ਲੈਣਾ, ਇਹਦੇ ਵਿੱਚ ਫਿਰ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਤੁਸੀਂ ਕੋਈ ਮਿਆਰ ਤੇ ਨਹੀਂ ਨਾ ਪਰਖ ਸਕਦੇ। ਹਾਂ ਹਾਂਜੀ, ਕਿ ਜੇ ਗੰਜੀ ਕੁੜੀ ਆ ਜਿਹਦੇ ਸਿਰ ਤੇ ਵਾਲ ਹੀ ਕੋਈ ਨਹੀਂ, ਹਾਂ ਉਹ ਤੁਸੀਂ ਦਿੱਤੀ ਏ ਤੇ ਉਹਦੇ ਭਾਂਗੇ ਦੇ ਵਿੱਚ ਜਿਹੜੀ ਤੁਹਾਡੇ ਕੋ ਆਏਗੀ ਉਹ ਹੋ ਸਕਦਾ ਤੀਜੀ ਵਾਰੀ ਵਿਆਹੀ ਹੋਏ। ਹਾਂ ਹਾਂਜੀ, ਤੇ ਤਰਿਆਕਲ ਹੋਵੇ ਜਾਂ ਕਿਤੇ ਕਿਤੇ ਇਹ ਵੀ ਬੋਲਦੇ ਨੇ ਗੰਜੀ ਗਈ ਤੇ ਕਾਣੀ ਆਈ। ਹਾਂਜੀ, ਤੋ ਮਤਲਬ ਇਹ ਕਾਣੀ ਇੱਕ ਅੱਖ ਵਾਲੀ ਨੂੰ ਆਂਦੇ ਨੇ। ਹਾਂਜੀ ਹਾਂਜੀ ਕਈਆਂ ਖਾਣਾਂ ਦੇ ਵਿੱਚ, ਕਈਆਂ ਹਵਾਲਿਆਂ 'ਚ ਇਹ ਵੇ ਕਿ ਤਰਿਆਕਲ ਯਾਨੀ ਤੀਜੇ ਥਾਂ ਵਿਆਹੀ ਹੋਈ ਆਈ। ਤੋ ਮਤਲਬ ਇਹਦੇ 'ਚ ਇਹ ਦੱਸਿਆ ਗਿਆ ਕਿ ਜਿਹੜਾ ਤੁਸੀਂ ਬਰਾਬਰੀ ਦਾ ਰਿਸ਼ਤਾ ਕਰਨਾ, ਵੱਟੋ ਸੱਟੇ ਦਾ ਕਰਨਾ, ਦੇ ਕੇ ਲੈਣਾ, ਉਹਦੇ ਵਿੱਚ ਤੁਸੀਂ ਮਤਲਬ ਇਹ ਕੋਈ ਪਸੰਦ ਆਪਣੀ ਜਿਹੜੀ ਹੈ ਨਾ ਉਹਨੂੰ ਸਾਹਮਣੇ ਨਹੀਂ ਰੱਖ ਸਕਦੇ। ਉਹ ਜਿਹੜਾ ਹਾਜ਼ਰ ਮਾਲ ਹੋਵੇ ਨਾ ਉਹ ਹੀ ਤੁਹਾਡੇ ਪੇਟੇ ਪੈਣਾ ਹੈ। ਹਾਂਜੀ, ਇਹ ਦੱਸਿਆ ਗਿਆ ਹੈ। ਲਓ ਜੀ ਪਿਆਰਿਓ, ਇਹ ਜਿਹੜਾ ਅਖਾਨ ਸਾਨੂੰ ਟੋਰਾਂਟੋ ਤੋਂ ਅਬਦੁਲ ਮੁਬਸ਼ਰ ਹੋਰਾਂ ਭਿਜਵਾਇਆ, ਭਈ ਵੱਟੋ ਸੱਟੇ ਦੀ ਕੜਮਾਈ ਤੇ ਗੰਜੀ ਗਈ ਤੇ ਕਾਣੀ ਆਈ, ਇਹਦੀ ਨਖੇੜਾ ਤੇ ਇਹਦਾ ਵੇਰਵਾ ਤੇ ਬੜਾ ਸੋਹਣਾ ਬਾਜਵਾ ਸਾਹਿਬ ਕੀਤਾ। ਮੈਂ ਸਿਰਫ ਇੰਨੀ ਗੱਲ ਅਰਜ਼ ਕਰਾਂਗਾ ਇਸ ਜ਼ਿਮਨ ਦੇ ਵਿੱਚ ਕਿ ਅਸੀਂ ਜਦੋਂ ਕਿਸੇ ਦੇ ਨਾਲ ਕੋਈ ਵਣਜ ਵਪਾਰ ਕਰਨੇ ਆ ਪਿਆਰਿਓ, ਕੋਈ ਮਾਮਲਾਤ ਆਪਸ ਦੇ ਵਿੱਚ ਤੈਅ ਕਰਨੇ ਆ, ਦੋ ਟੱਬਰਾਂ ਦੇ ਵਿੱਚ, ਦੋ ਖਾਨਦਾਨਾਂ ਦੇ ਵਿੱਚ ਕੋਈ ਐਸਾ ਆਪਸ ਦੇ ਵਿੱਚ ਕੋਈ ਭਾਈਚਾਰਾ ਜਾਂ ਕੋਈ ਰਿਸ਼ਤੇਦਾਰੀ ਦਾ ਅਸੀਂ ਮਾਮਲਾ ਕਰਨੇ ਆ, ਤੇ ਉਹ ਬੇਲੌਸ ਹੋਣਾ ਚਾਹੀਦਾ ਹੈ। ਉਹਦੇ ਵਿੱਚ ਦੋਵਾਂ ਧਿਰਾਂ ਦੀ ਪਸੰਦ ਜਿਹੜੀ ਹੈ ਉਹਨੂੰ ਮਲਹੂਜ਼ ਰੱਖਣਾ ਚਾਹੀਦਾ ਹੈ। ਉਹ ਮਸ਼ਰੂਤ ਨਹੀਂ ਹੋਣਾ ਚਾਹੀਦਾ। ਵੇਖੋ ਨਾ ਕਿ ਅਸਾਂ ਕਿਸੇ ਨੂੰ ਆਪਣੀ ਬੱਚੀ ਦਿੱਤੀ ਤੇ ਉਧਰੋਂ ਸ਼ਰਤ ਲਾ ਲਈ ਜੀ ਕਿ ਅਸੀਂ ਤੈਨੂੰ ਰਿਸ਼ਤਾ ਦੇ ਦਿਆਂਗੇ, ਲੇਕਿਨ ਤੂੰ ਵੀ, ਜਿਵੇਂ ਬਾਜਵਾ ਸਾਹਿਬ ਫਰਮਾਇਆ ਵੀ ਐਸੇ ਵੀ ਲੋਕ ਨੇ, ਐਸੇ ਕੁਛ ਇਲਾਕਾ ਜਾਤ ਨੇ ਜਿੱਥੇ ਬੱਚੀ ਉਹਨਾਂ ਦੇ ਕੋਲ ਹੁੰਦੀ ਕੋਈ ਨਹੀਂ। ਉਹ ਆਂਦੇ ਨੇ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਤੈਨੂੰ ਦੇ ਦਿੰਦੇ ਹਾਂ, ਲੇਕਿਨ ਤੁਸੀਂ ਅੱਗੋਂ ਜਿਹੜੀ ਬੱਚੀ ਜੰਮੋਗੇ ਉਹਦਾ ਤੁਸੀਂ ਸਾਨੂੰ ਵਾਪਸ ਰਿਸ਼ਤਾ ਦੇਣਾ। ਆਪਣਾ ਮੁੰਡਾ ਭਾਵੇਂ ਉਨੀ ਦੇਰ ਨੂੰ 42 ਸਾਲ ਦਾ ਹੋ ਜਾਵੇ ਤੇ ਉਧਰੋਂ ਛੋਟੀ ਜੀ ਬੱਚੀ, ਅਕਸਰ ਅਸੀਂ ਅਖਬਾਰਾਂ 'ਚ ਪੜ੍ਹਨੇ ਆ ਕਿ ਛੋਟੀਆਂ ਛੋਟੀਆਂ ਬੱਚੀਆਂ 12, 9, 10, 11 ਸਾਲਾਂ ਦੀਆਂ, ਉਹਨਾਂ ਦੀ ਸ਼ਾਦੀ 35, 40 ਸਾਲ ਦੇ ਬੰਦੇ ਦੇ ਨਾਲ ਕੀਤੀ ਜਾਂਦੀ ਹੈ। ਵਜ੍ਹਾ ਕਿ ਉਹ ਵੱਟੋ ਸੱਟਾ ਹੁੰਦਾ ਹੈ। ਉਹ 35 ਸਾਲ ਵਾਲੇ ਬੰਦੇ ਨੇ, 40 ਸਾਲ ਵਾਲੇ ਬੰਦੇ ਨੇ ਆਪਣੀ ਭੈਣ ਦਿੱਤੀ ਹੁੰਦੀ ਹੈ ਇਸੇ ਸ਼ਰਤ ਤੇ ਕਿ ਤੁਹਾਡੀ ਜਦੋਂ ਅੱਗੋਂ ਕੁੜੀ ਹੋਵੇਗੀ, ਭਾਵੇਂ ਤੁਹਾਡੇ ਕੋਲ ਹੁਣ ਹਾਜ਼ਰ ਮੌਜੂਦ ਨਹੀਂ, ਤੇ ਉਹ ਤੁਸੀਂ ਮੇਰੇ ਭਰਾ ਨੂੰ ਦੇਣੀ ਹੈ। ਜਿਹੜੀ ਕੁੜੀ ਵਿਆਹੀ ਜਾਂਦੀ ਹੈ ਉਹ ਆਪਣੇ ਭਰਾ ਦੇ ਵੱਟੇ 'ਚ ਜਾਂਦੀ ਹੈ। ਸਾਹਿਬੋ, ਇਹਦਾ ਦੂਜਾ ਇੱਕ ਤੇ ਬੇਜੋੜ ਰਿਸ਼ਤਾ ਹੋਇਆ, ਦੂਸਰਾ ਇਹ ਵੇ ਕਿ ਆਪਸ ਦੇ ਵਿੱਚ ਕੋਈ ਇਹ ਨਹੀਂ ਪੁੱਛੇਗਾ ਵੀ ਤੁਹਾਡੀ ਤਲੀਮ ਕੀ ਹੈ, ਮੁੰਡਾ ਕੀ ਕਰਦਾ। ਮੁੰਡਾ ਬੁੱਢਾ ਹੋਣ ਡਿਆ, ਉਧਰੋਂ ਛੋਟੀ ਜਿਹੀ ਬੱਚੀ ਉਹਦੇ ਨਾਲ ਟੋਰ ਦਿੰਦੇ ਨੇ, ਔਰ ਜ਼ਬਰਦਸਤੀ ਦੀਆਂ ਇਹੋ ਜਿਹੀਆਂ ਸ਼ਾਦੀਆਂ ਹੁੰਦੀਆਂ ਨੇ। ਕੋਈ ਚॉइस ਨਹੀਂ ਹੁੰਦੀ, ਕੋਈ ਪਸੰਦੋ ਨਾ ਪਸੰਦ ਨਹੀਂ ਹੁੰਦੀ, ਮਜਬੂਰੀ ਦੀਆਂ ਸ਼ਾਦੀਆਂ ਨੇ। ਔਰ ਇਸੇ ਆੜ ਦੇ ਵਿੱਚ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਇਧਰੋਂ ਵੀ ਕੋਈ ਐਸੀ ਬੱਚੀ ਜਿਹਨੂੰ ਕੋਈ ਨਹੀਂ ਸੀ ਪਿਆ ਲੈਂਦਾ, ਉਹਦੇ 'ਚ ਕੋਈ ਅੱਲਾ ਨਾ ਕਰੇ ਕੋਈ ਪੱਜ ਸੀ, ਕੋਈ ਅਪਾਹਜ ਸੀ, ਉਹ ਇਧਰੋਂ ਟੋਰ ਦਿੰਦੇ ਨੇ। ਉਧਰੋਂ ਤਰਿਆਕਲ, ਜਿਵੇਂ ਬਾਜਵਾ ਸਾਹਿਬ ਦੱਸਿਆ ਵੀ 3 ਵਾਰੀ ਉਹਨੂੰ ਤਲਾਕ ਹੋਈ ਹੈ ਤੇ ਹੁਣ ਉਹਨੂੰ ਇੱਧਰ ਮਜਬੂਰੀ ਵੱਟਾ ਸੱਟਾ ਜੂ ਹੋਇਆ। ਤੇ ਉਹ ਮਸ਼ਰੂਤ ਸੌਦੇਬਾਜ਼ੀ ਹੋਵੇ, ਮਸ਼ਰੂਤ ਰਿਸ਼ਤੇਦਾਰੀ ਹੋਵੇ, ਉਹਦੇ ਵਿੱਚ ਫਿਰ ਬਮਾ ਤਮਾਮ ਐਬ ਅਯੂਬ ਸਣੇ ਅਗਲੇ ਨੂੰ ਕਬੂਲ ਕਰਨਾ ਪੈਂਦਾ, ਚਾਰੋਂ ਨਾ ਚਾਰ ਮਜਬੂਰਨ। ਔਰ ਫਿਰ ਅਜਿਹੇ ਰਿਸ਼ਤੇ ਜਿਹੜੇ ਨੇ ਇਹਨਾਂ ਦੇ ਅੰਜਾਮ ਅੱਛੇ ਨਹੀਂ ਹੁੰਦੇ, ਬਸਾ ਔਕਾਤ ਬੜੇ ਭਿਆਨਕ, ਬੜੇ ਖੂਨੀ ਔਰ ਖੌਫਨਾਕ ਅੰਜਾਮ ਹੁੰਦੇ ਵੇਖੇ ਗਏ ਨੇ। ਇਸ ਜਿਹੜੀ ਵੱਟੇ ਸੱਟੇ ਦੀ ਰਸਮ ਹੈ, ਇਹਦੀ ਨਿੰਦਿਆ ਕੀਤੀ ਗਈ ਹੋਈ ਹੈ ਇਸ ਅਖਾਨ ਦੇ ਵਿੱਚ, ਭਈ ਵੱਟੋ ਸੱਟੇ ਦੀ ਕੜਮਾਈ ਤੇ ਗੰਜੀ ਗਈ ਤੇ ਕਾਣੀ ਆਈ। ਲਓ ਜੀ, ਬਾਜਵਾ ਸਾਹਿਬ ਮੋਹਨ ਸਿੰਘ ਕੁੰਦਲਸ, ਇੰਡੀਆ ਤੋਂ ਸਰ ਸਾਡੇ ਬੜੇ ਪਿਆਰੇ ਦਰਸ਼ਕ, ਉਹਨਾਂ ਅਖਾਨ ਭਿਜਵਾਇਆ ਭਈ ਜ਼ੋਰਾਵਰ ਦੀ ਭਿਆਲੀ ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ। ਇਹਦੇ 'ਚ ਦੱਸਿਆ ਗਿਆ ਬਈ ਭੰਜਾਲੀ ਜਿਹੜੀ ਹੈ ਨਾ, ਭੰਜਾਲੀ ਦਾ ਮਤਲਬ ਹੁੰਦਾ ਕਿਸੇ ਨਾਲ ਰਲ ਕੇ ਵਾਈ ਜੋਤੀ ਕਰਨੀ ਜੀ, ਜਾਂ ਰਲ ਕੇ ਕੋਈ ਵਣਜ ਵਟਾ ਕਰਨਾ। ਜੀ ਹਾਂਜੀ, ਤੇ ਜੇ ਤੁਸੀਂ ਆਪਣੇ ਤੋਂ ਜ਼ੋਰ ਵਾਲੇ ਬੰਦੇ ਨਾਲ ਤੇ ਹੂੜ ਮੱਤ ਬੰਦੇ ਨਾਲ ਰਲ ਕੇ ਜੀ ਤੇ ਮਤਲਬ ਇਹ ਤੁਸੀਂ ਭੰਜਾਲੀ ਕਰ ਲੋਗੇ
ਤੇ ਫਿਰ ਉਹਦੇ ਕੋਲੋਂ ਹਿੱਸਾ ਕਾਹਲੀ ਲੈਣਾ ਜੇ ਤੋਂ ਮਤਲਬ ਇਹ ਵੇ ਕਿ ਵਣਜ ਵਟਾ ਕਰਨ ਲੱਗਿਆਂ ਜਾਂ ਪੰਝਾਲੀ ਪਾਣ ਲੱਗਿਆਂ ਸਾਨੂੰ ਬਰੋਬਰੀ ਦੇ ਨਾਲ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ, ਹਾਂਜੀ। ਕਿ ਇਹ ਬੰਦਾ ਜਿਹੜਾ ਨਾ ਮੇਰੇ ਹੀ ਬਰਾਬਰ ਦਾ, ਮੇਰੇ ਜੋਧ ਹੈ। ਅਗਰ ਮੇਰਾ ਕੋ ਹੱਕ ਖੋਣ ਦੀ ਕੋਸ਼ਿਸ਼ ਕਰੇਗਾ ਤੇ ਮੈਂ ਇਹਨੂੰ ਗਲਮਿਓ ਹੱਥ ਪਾ ਸਕਾਂਗਾ, ਹਾਂਜੀ, ਜਾਂ ਪਰੇ ਪੰਚਾਇਤ ਚ ਇਹਨੂੰ ਮੈਂ ਝੂਠਿਆ ਕਰ ਸਕਾਂਗਾ। ਤੇ ਲੇਕਿਨ ਜਿਹੜਾ ਬੰਦਾ ਉਹ ਜਿਹਨੇ ਲਾਹ ਛੜੀ ਲੋਈ ਤੇ ਕੀ ਕਰੇਗਾ ਕੋਈ, ਜਿਹੜਾ ਬੰਦੇ ਨੇ ਇਹਨਾਂ ਗੱਲਾਂ ਤੋਂ ਉਤਾਂ ਹੋ ਗਿਆ ਹੋਵੇ ਤੋਂ ਲੁੰਡ ਪੁਣੇ ਚ ਤਗੜਾ ਹੋਵੇ, ਹਾਂਜੀ, ਤਗੜਾ ਤੇ ਕੋਈ ਵੀ ਨਹੀਂ ਹੁੰਦਾ। ਲੁੰਡ ਪੁਣੇ ਚ ਲੋਕ, ਚਵਲ ਪੁਣੇ ਚ ਜਿਹਨੂੰ ਆਪਣੀ ਇੱਜ਼ਤ ਦਾ ਅਹਿਸਾਸ ਨਹੀਂ, ਉਹਨੂੰ ਕਿਸੇ ਦੀ ਦਾ ਕਾਹਦਾ ਹੋਣਾ। ਉਹ ਫਿਰ ਮਤਲਬ ਇਹ ਹੀ ਹੈ ਨਾ ਵੀ ਜਦੋਂ ਉਹਨੇ ਲੈਣ ਦੇਣ ਕੋਈ ਕਰਨਾ, ਉਹਨੇ ਆਪਣਾ ਹਿੱਸਾ ਮੰਗਣਾ ਵੀ ਯਾਰ ਮੇਰਾ ਵੀ ਹਿੱਸਾ ਦੇ। ਉਹ ਅੱਗੋਂ ਗਾਲਾਂ ਕੱਢਣ ਡੈ ਪਏ ਵੀ ਤੇਰਾ ਤੇ ਬਣਦਾ ਹੀ ਕੱਖ ਨਹੀਂ। ਅੱਛਾ, ਤੋ ਇੱਥੇ ਇਸ ਅਖਾਣ 'ਚ ਦੱਸਿਆ ਗਿਆ ਕਿ ਪੰਝਾਲੀ ਦਾ ਜਿਹੜਾ ਕਾਰੋਬਾਰ ਹੈ, ਰਲ ਕੇ ਕਿਸੇ ਨਾਲ ਵੀ ਵਣਜ ਵਟਾ ਜਿਹੜਾ ਤੁਸੀਂ ਕਰਨਾ ਹੈ, ਵਾਹੀ ਜੋਤੀ ਕਰਨੀ ਹੈ ਜਾਂ ਕੋਈ ਕਾਰੋਬਾਰ ਕਰਨਾ ਹੈ, ਉੱਥੇ ਆਪਣੇ ਲੈਵਲ ਦੇ ਬੰਦੇ ਨਾਲ, ਆਪਣੇ ਜਿਹੜਾ ਤੁਹਾਡਾ ਜਿਹਨੂੰ ਸਮਝਦੇ ਹੋ ਕਿ ਸਾਡੇ ਵਰਗਾ ਹੀ ਹੈ, ਜਿਹਦੇ ਕੋਲੋਂ ਜੇ ਜ਼ੋਰ ਨਾਲ ਵੀ ਕੋਈ ਸ਼ਾਇਦ ਲੈਣੀ ਪਈ ਤੇ ਲੈ ਸਕੋ, ਉਹਦੇ ਨਾਲ ਰਲ ਕੇ ਪੰਝਾਲੀ ਕਰੋ। ਤੇ ਜੇ ਬਦਮਾਸ਼ ਜਾਂ ਭੈੜੇ ਬੰਦੇ ਨਾਲ ਤੁਸੀਂ ਵਾਹ ਪਾਵੋਗੇ, ਉਹ ਉਦੋਂ ਤੇ ਬੜਾ ਹੱਸ ਕੇ ਤੁਹਾਡੇ ਪੈਸੇ ਲਵਾ ਲੇਗਾ, ਲੇਕਿਨ ਜਦੋਂ ਟਾਈਮ ਆਏਗਾ ਦੇਣ ਦਾ ਤੇ ਫਿਰ ਅੱਗੋਂ ਤੁਹਾਡੇ ਮਤਲਬ ਹੈ ਕਿ ਉਹ ਬਦਮਾਸ਼ੀ ਵਿਖਾਏਗਾ, ਔਰ ਤੁਹਾਡੇ ਵਾਸਤੇ ਪਰੇਸ਼ਾਨੀ ਵੀ ਬਣੇਗੀ ਔਰ ਮੁਸੀਬਤ ਵੀ ਬਣੇਗੀ। ਤੇ ਨਾਲੇ ਫਿਰ ਉਹੀ ਗੱਲ, ਘਰੋਂ ਘਰ ਖਵਾਉਣਾ, ਘਰੋਂ ਘਰ ਗਵਾਣਾ ਤੇ ਬਾਹਰੋਂ ਪੜਵਾ ਖਵਾਉਣਾ, ਹਾਂਜੀ, ਇਹ ਵੀ ਅਖਾਣ ਹੈ, ਹਾਂਜੀ, ਫਿਰ ਉਹ ਗੱਲ ਬਣ ਜਾਏਗੀ। ਲੋ ਜੀ ਸਾਹਿਬੋ, ਜ਼ੋਰਾਵਰ ਦੀ ਭਿਆਲੀ, ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ। ਭਿਆਲੀ ਦਾ ਬਾਜਵਾ ਸਾਹਿਬ ਦੱਸਿਆ ਵੀ ਕਿਸੇ ਦੇ ਨਾਲ ਰਲ ਕੇ ਕਾਰੋਬਾਰ ਕਰਨਾ, ਯਾਨੀ ਸ਼ਰਾਕਤਦਾਰੀ ਦੇ ਨਾਲ ਕੰਮ ਕਰਨਾ, ਭਾਈਵਾਲੀ, 2-3 ਬੰਦੇ ਰਲ ਕੇ ਆਪਸ ਵਿੱਚ ਭਾਈਵਾਲ ਬਣ ਕੇ ਤੇ ਕੋਈ ਕੰਮ ਕਰਨ, ਉਹਨੂੰ ਭਿਆਲੀ ਦਾ ਵਣਜ ਵਪਾਰ ਆਖਦੇ ਨੇ। ਪਿਆਰਿਓ, ਸਾਡੇ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਆਖਦੇ ਨੇ ਵੀ ਭਾਈਵਾਲੀ ਧਰਮ ਦੀ। ਭਾਈਵਾਲੀ ਉਨੀ ਦੇਰ ਹੀ ਕਾਇਮ ਰਹਿੰਦੀ ਹੈ ਜਦੋਂ ਸਾਰੇ ਭਾਈਵਾਲ, ਜਿੰਨੇ ਸਟੇਕ ਹੋਲਡਰਸ ਨੇ, ਉਹ ਸਾਰੇ ਆਪਣਾ ਦੀਨ ਈਮਾਨ ਸਲਾਮਤ ਰੱਖ ਕੇ ਤੇ ਕਾਰੋਬਾਰ ਕਰਨ। ਤੇ ਜਦੋਂ ਪਿਆਰਿਓ ਕੋਈ ਬੰਦਾ ਆਪਣਾ ਧਰਮ ਹੀ ਛੱਡ ਜਾਏ ਤੇ ਉਤੋਂ ਹੋਵੇ ਵੀ ਡਾਢਾ, ਤੇ ਫਿਰ ਉਹਦੇ ਕੋਲੋਂ ਕੀ ਲੱਭਣਾ ਹੁੰਦਾ। ਉਹ ਫਿਰ ਕਮਜ਼ੋਰ ਜਾਂ ਮਾੜਾ ਜਦੋਂ ਹਿੱਸਾ ਮੰਗਦਾ ਤੇ ਉਹ ਅੱਗੋਂ ਉਹਨੂੰ ਹਿੱਸੇ ਦੇ ਤੌਰ ਤੇ ਗਾਲਾਂ ਹੀ ਕੱਢਦਾ, ਗਾਲਾਂ ਦਿੰਦਾ ਹਿੱਸੇ ਦੇ ਵਿੱਚ। ਉਹਨੂੰ ਕੋਈ ਨਕਦ ਨਹੀਂ ਫੜਾਉਂਦਾ, ਹਿੱਸੇ ਦੇ ਵਿੱਚੋਂ ਕੋਈ ਜਿਨਸ ਨਹੀਂ ਫੜਾਉਂਦਾ। ਉਹ ਜਿਵੇਂ ਪਿਆਰਿਓ, ਅਸੀਂ ਅੱਗੇ ਆਪਣੇ ਇੱਕ ਵਿਲਾਗ ਦੇ ਵਿੱਚ ਬੜਾ ਸੋਹਣਾ ਅਖਾਣ ਜਿਹੜਾ ਉਹ ਤੁਹਾਡੇ ਹਜ਼ੂਰ ਪੇਸ਼ ਕੀਤਾ ਸੀ, ਉਹਦਾ ਤਰਜਮਾ ਬਾਜਵਾ ਸਾਹਿਬ ਹੋਰਾਂ ਕੀਤਾ ਸੀ। ਉਹ ਇਸ ਤਰ੍ਹਾਂ ਸੀ ਬਈ, ਹਿੱਸਾ 13ਵਾਂ ਤੇ ਛਿੱਤਰੀ ਅੱਧ, ਯਾਨੀ ਕਾਰੋਬਾਰ ਦੇ ਵਿੱਚ ਹਿੱਸਾ ਤੇ ਕਿਸੇ ਬੰਦੇ ਦਾ 13ਵਾਂ ਹੈ, ਲੇਕਿਨ ਜਦੋਂ ਨੁਕਸਾਨ ਹੁੰਦਾ ਤੇ ਉਹਨੂੰ ਅੱਧ ਪਾ ਦਿੱਤਾ ਜਾਂਦਾ ਹੈ। ਜਦੋਂ ਉਹਨੂੰ ਨਫਾ 13ਵਾਂ ਹਿੱਸੇ ਦਾ ਦਿੱਤਾ ਜਾਂਦਾ ਹੈ ਤੇ ਫਿਰ ਉਹਨੂੰ ਨੁਕਸਾਨ ਵਿੱਚ ਵੀ 13ਵਾਂ ਹਿੱਸਾ ਹੀ ਪਾਉਣਾ ਚਾਹੀਦਾ ਨਾ, ਨੁਕਸਾਨ ਦਾ। ਲੇਕਿਨ ਜ਼ੋਰਾਵਰ ਦੀ ਭਿਆਲੀ, ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ। ਉੱਥੇ ਇਹ ਵੀ ਅਖਾਣ ਸਾਦਕ ਆਉਂਦਾ ਕਿ ਹਿੱਸਾ 13ਵਾਂ ਤੇ ਛਿੱਤਰੀ ਅੱਧ। ਅਲ ਗਰਜ਼ ਆਖਿਆ ਇਸ ਅਖਾਣ ਦੇ ਵਿੱਚ ਇਹ ਗਿਆ ਹੈ, ਸਮਝਾਇਆ ਸਾਨੂੰ ਇਹ ਗਿਆ ਹੈ ਵੀ ਜਦੋਂ ਤੁਸੀਂ ਭਾਈਵਾਲੀ ਕਰਨੀ ਹੈ ਤੇ ਇੱਕ ਤੇ ਆਪਣੇ ਬਰਾਬਰ ਦੇ ਬੰਦੇ ਦੇ ਨਾਲ ਕਰੋ, ਦੂਜਾ ਉਹਦਾ ਕਿਰਦਾਰ ਵੀ ਵੇਖ ਲਵੋ ਕਿ ਤੁਹਾਡੇ ਨਾਲ ਉਹ ਧਰਮ ਈਮਾਨ ਕਾਇਮ ਰੱਖ ਕੇ ਕਾਰੋਬਾਰ ਕਰੇਗਾ ਤੇ ਫਿਰ ਉਹਦੇ ਨਾਲ ਭਾਈਵਾਲੀ ਕਰੋ, ਫਿਰ ਉਹਦੇ ਵਣਜ ਵਪਾਰ ਦੇ ਵਿੱਚ ਪੈਸੇ ਲਾਓ, ਅਦਰਵਾਈਜ਼ ਤੁਹਾਨੂੰ ਨੁਕਸਾਨ ਹੀ ਉਠਾਉਣਾ ਪਵੇਗਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਹੁਣ ਬੀਤ ਗਿਆ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਵੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।
ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ